ਦੀ ਕੀ ਸੋਚ ਸੀ, ਉਹਨਾਂ ਦੀ ਕੀ ਸੋਚ ਸੀ ਅਸੀਂ ਆਪਣੇ ਬੱਚੇ ਨੂੰ ਵੱਡਿਆ ਹੋ ਕੇ ਇਹਦਾ ਕੀ ਮੁਸਤਕਬਲ ਬਣਾਉਣਾ ਸੀ, ਵੱਡਿਆ ਹੋ ਕੇ ਕੀ ਬਣਾਉਣਾ। ਲੇਕਿਨ ਸਾਰਾ ਕੁਝ ਉੱਥੇ ਦਾ ਉੱਥੇ ਰਹਿ ਗਿਆ। ਮੌਤ ਆਈ ਹੈ ਤੇ ਉਹ ਟੁਰ ਗਿਆ। ਲੇਕਿਨ ਇੱਧਰ अस्सलाम वालेकुम, ਕੀ ਹਾਲ ਨੇ? ਠੀਕ ਹੋ? ਸਾਰਿਆਂ ਦੇ ਫਿੱਟ ਹੋ? ਅੱਜ ਨਾ ਬੜੇ ਅਫਸੋਸ ਨਾਲ ਮੈਨਾਂ ਇੱਕ ਤੁਹਾਨੂੰ ਖਬਰ ਦੱਸਣੀ ਪਈ। ਅੱਜ ਸਾਡਾ ਜ਼ਿਲ੍ਹੇ ਮੰਡੀ ਬਹਾਉਦੀਨ ਦੇ ਵਿੱਚ ਬਹੁਤ ਹੀ ਇੱਕ ਐਸਾ ਹਾਦਸਾ ਹੋਇਆ ਹੈ ਜਿਹਦੇ ਵਾਸਤਾ ਦਿਲ ਜਿਹੜਾ ਨਾ ਅਜੇ ਤੱਕ ਰੋਂਦਾ ਪਿਆ ਹੈ ਕਿ ਇੱਕ ਬੱਚੇ ਦਾ ਮੁਸਤਕਬਲ, ਇੱਕ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ ਹੈ। ਸਾਡੇ ਮੰਡੀ ਸ਼ਹਿਰ ਦੇ ਵਿੱਚ ਇਸਲਾਮੀਆ ਹਾਈ ਸਕੂਲ ਜਿਹੜਾ ਆਪਣਾ ਚੱਲਦਾ ਨਾਲੇ ਦੇ ਕੋਲ ਫਾਟਕਾਂ ਦੇ ਕੋਲ ਇਸਲਾਮੀਆ ਹਾਈ ਸਕੂਲ, ਇੱਕ ਬੱਚਾ ਉੱਥੇ ਆ ਰਿਹਾ ਹੈ ਪੜ੍ਹਨ ਵਾਸਤੇ। ਸਟੂਡੈਂਟ ਆਈ ਪੜ੍ਹਦਾ ਹੈ ਕੋਈ 6-7ਵੀਂ ਕਲਾਸ ਦਾ, ਅਤੇ ਸਾਹਮਣੇ ਤੋਂ ਬੱਚਿਆਂ ਵਾਲੀ ਵੈਨ ਆਉਂਦੀ ਪਈ ਹੈ ਅਤੇ ਉਹ ਬੱਚਾ ਉਹਦੀ ਲੱਦ ਵਿੱਚ ਆ ਕੇ ਅਤੇ ਉਛਲ ਛੜਿਆ ਵੈਨ। ਅਤੇ ਮੇਰਾ ਉਹ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ, ਹੁਣ ਸੋਚੋ ਇਸ ਬਾਰੇ ਵਿੱਚ ਕਿਆ ਉਸ ਬੱਚੇ ਦੀ ਵਾਲਿदैन ਜਿਹੜੇ ਹਨ ਉਹਦੇ ਵਿੱਚ ਗਲਤੀ ਕੀਤੀ ਹੈ। ਇਹ ਮੈਂ ਤੁਹਾਨੂੰ ਵਾਅਦੇ ਕਰ ਸਕਦਾ। ਖਾਸ ਤੌਰ 'ਤੇ ਸਾਡੇ ਜਿਹੜੇ ਡਰਾਈਵਰ ਹਜ਼ਰਾਤ ਨੇ ਇਹਨਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਇਸ ਚੀਜ਼ ਉੱਤੇ। ਜਿਵੇਂ ਇਹਨਾਂ ਗੱਡੀਆਂ ਨਸਾਈਆਂ ਨਹੀਂ ਹੁੰਦੀਆਂ, ਜਿਵੇਂ ਬਜਾਈਆਂ ਹੁੰਦੀਆਂ, ਰੋਡ ਇੰਨਾ ਹੀ ਸਮਝਿਆ ਹੁੰਦਾ ਜਿਵੇਂ ਮੋਟਰਵੇ ਹੈ, ਭਾਵੇਂ ਮਹੱਲੇ ਦਾ ਰੋਡ ਹੈ ਅਤੇ ਭਾਵੇਂ ਗਲੀ ਦਾ ਰੋਡ ਹੈ। ਅਤੇ ਇਹਨਾਂ ਦਾ ਜਿਹੜਾ ਨਹੀਂ, ਇਹਨਾਂ ਨੂੰ ਕੋਈ ਕੰਟਰੋਲ ਕਰਨਾ ਪਾਉਣਾ, ਇਹ ਕੰਟਰੋਲ ਕਰਨਾ ਸਾਡੀ ਗੌਰਮੈਂਟ ਦਾ, ਜਿਹੜਾ ਅਜੇ ਤੱਕ ਸਾਡੀ ਗੌਰਮੈਂਟ ਕੋਈ ਕੰਟਰੋਲ ਨਹੀਂ ਕੀਤਾ ਵਾ। ਅਤੇ ਕਈ ਆ ਚੁੱਕੇ ਨੇ ਬੱਚੇ, ਅੱਜ ਇਹ ਆ ਗਏ, ਪਹਿਲਾਂ ਕੋਈ ਹੋਰ ਵੀ ਕਈ ਆਏ ਨੇ, ਇਸ ਤਰ੍ਹਾਂ ਹੀ ਬੱਚੇ ਕੁਚਲਦੇ ਨੇ। ਅਤੇ ਲੇਕਿਨ ਇਹਨਾਂ ਨੂੰ ਕੋਈ ਮਤਲਬ ਕਿ ਹੁੰਦਾ ਨਹੀਂ। ਕਿਉਂ ਹੁੰਦਾ? ਤਾਂ ਉਹਨਾਂ ਨਹੀਂ ਹੈ ਜਿਨ੍ਹਾਂ ਦਾ ਬੱਚਾ ਥੱਲੇ ਆਇਆ ਹੁੰਦਾ। ਵੇਖੋ ਨਾ ਉਸ ਮਾਂ 'ਤੇ ਕੀ ਗੁਜ਼ਰਦੀ ਹੋਣੀ ਹੈ ਜਿਹਦਾ ਬੱਚਾ ਹੈ ਗੱਡੀ ਥੱਲੇ ਆ ਕੇ ਅਤੇ ਕੁਚਲਿਆ ਗਿਆ, ਅਤੇ ਜਿੱਦਾਂ ਨਾ ਮੂੰਹ ਵੇਖਣੇ ਵਾਲਾ ਰਹਿ ਗਿਆ ਨਾ ਕੁਝ ਵੇਖਣੇ ਵਾਲਾ ਰਹਿ ਗਿਆ। ਅਤੇ ਲੇਕਿਨ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਸਾਡੇ ਤਾਲੀਮ ਯਾਫਤਾ ਪੜ੍ਹੇ ਲਿਖੇ ਨੌਜਵਾਨ, ਪੜ੍ਹੇ ਲਿਖੇ ਬੰਦੇ ਇਸ ਚੀਜ਼ ਨੂੰ ਵੇਖਦੇ ਕੋਈ ਨਹੀਂ। 2 ਦਿਨ ਲੱਗਦੇ, ਤੀਜਾ ਜਿਹੜਾ ਹੁੰਦਾ ਉਸ ਬੱਚੇ ਦਾ ਵਾਕਿਆ ਖਤਮ ਹੋ ਜਾਂਦਾ, ਜੋ ਕੁਝ ਹੁੰਦਾ ਹੈ ਕੰਮ ਕਲੀਅਰ ਹੋ ਜਾਂਦਾ, ਉਹਨਾਂ ਦਾ ਆਪਣਾ ਜਨਾਜ਼ਾ ਜਿਹਨੂੰ ਉਹ ਗੱਲ ਖਤਮ ਹੋ ਗਈ। ਲੇਕਿਨ ਨਹੀਂ, ਇਸ ਗੱਲ ਉੱਤੇ ਕੰਟਰੋਲ ਕਰਨਾ ਸਾਡੀ ਗੌਰਮੈਂਟ ਦਾ ਕੰਮ ਹੈ। ਮੇਰੀ ਅਪੀਲ ਹੈ ਸਾਡੀ ਗੌਰਮੈਂਟ ਆਫ ਪਾਕਿਸਤਾਨ ਨੂੰ ਵੀ, ਖਾਸ ਤੌਰ 'ਤੇ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਇੰਤਜ਼ਾਮੀਆ ਨੂੰ ਵੀ, ਅਤੇ ਉਸ ਡਰਾਈਵਰ ਨੂੰ ਗ੍ਰਿਫਤਾਰ ਵੀ ਕੀਤਾ ਜਾਵੇ। ਅਤੇ ਬਾਕੀ ਦੂਸਰੇ ਨੰਬਰ 'ਤੇ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾਵੇ। ਇਸ ਚੀਜ਼ ਨੂੰ ਅਗਰ ਕੰਟਰੋਲ ਨਹੀਂ ਕਰੋਗੇ, ਕੱਲ੍ਹ ਨਾ ਫਿਰ ਹੀ ਹਾਦਸੇ ਹੋਣਗੇ। ਅੱਗੇ ਤੁਹਾਨੂੰ ਮੰਡੀ ਬਹਾਉਦੀਨ ਦੇ ਕਈ ਵਾक़ੇ ਵੇਖ ਚੁੱਕੇ ਹੋ ਕਿ ਵੱਡੇ ਖਾਸ ਤੌਰ 'ਤੇ ਮਸਜਿਦ ਜਿਹੜੇ ਨਹੀਂ ਹੁੰਦੇ ਵੱਡੇ ਡੱਬੇ, ਇਹ ਹੀ ਡਿੱਗਦੇ ਨੇ। ਅੱਗਾ ਵੀ ਡਿੱਠਾ ਮਾਣੋ ਚਰਨਾਰ ਵਿੱਚ ਇੱਕ ਲੱਗਾ ਗਿਆ ਸਵਾਰੀਆਂ ਸਮੇਤ, ਉੱਥੇ ਹਮੇਸ਼ਾ 30-35 ਬੰਦੇ ਜਿਹੜੇ ਹਨ ਸ਼ਹੀਦ ਹੋ ਗਏ ਅਤੇ ਅੱਜ ਮੋੜੇ ਬੱਚਾ ਹੋ ਗਿਆ। ਅਤੇ ਲੇਕਿਨ ਇਹਦੇ ਉੱਤੇ ਕੰਟਰੋਲ ਕਰਨਾ ਸਾਡੀ ਗੌਰਮੈਂਟ ਦਾ ਕੰਮ ਆ। ਮੇਰੀ ਫਿਰ ਇਹ ਅਪੀਲ ਹੈ, ਮੈਂ ਭਰਪੂਰ ਮੁਜ਼ੰਮਤ ਕਰਦਾ ਇਸ ਵਾਕਿਆ ਦੀ ਵੀ। ਬਾਕੀ ਦੂਸਰੇ ਨੰਬਰ 'ਤੇ ਮੈਂ ਉਸ ਬੱਚੇ ਦੇ ਵਾਲਿदैन ਦੇ ਦੁੱਖ ਦੇ ਵਿੱਚ ਬਰਾਬਰ ਦਾ ਸ਼ਰੀਕ ਹਾਂ ਕਿ ਮੇਰੇ ਉੱਤੇ ਉਹ ਨਹੀਂ ਗੁਜ਼ਰਦੀ ਪਈ ਜਿਹੜੀ ਉਹਨਾਂ ਉੱਤੇ ਗੁਜ਼ਰਦੀ ਪਈ ਹੋਣੀ ਹੈ। ਲੇਕਿਨ ਇਸ ਚੀਜ਼ ਨੇ ਬਾਕੀ ਦੂਸਰੇ ਨੰਬਰ 'ਤੇ ਗੱਲ ਹੈ ਕਿ ਬੱਚਿਆਂ ਦਾ ਆਉਣਾ ਜਾਣਾ, ਇਹਦੇ ਵਿੱਚ ਮੇਰਾ ਸਭ ਨਾਲੋਂ ਪਹਿਲੀ ਗੱਲ ਹੈ ਕਿ ਆਪਣੇ ਬੱਚੇ ਜਿਹੜੇ ਉਹਨਾਂ ਨੇ ਆਪ ਸਕੂਲ ਛੱਡ ਆਇਆ ਕਰੋ, ਆਪ ਲੈ ਗਿਆ ਕਰੋ, ਆਪ ਛੱਡ ਆਇਆ ਕਰੋ। ਕਿਉਂ? ਅਜੇ ਉਹ ਨਿੱਕੇ ਹੁੰਦੇ ਨੇ, ਜ਼ਿਆਦਾ ਵੀ ਨਹੀਂ। ਕਿ ਬੱਚਾ ਜਿਹੜਾ 6ਵੀਂ-7ਵੀਂ ਕਲਾਸ ਦਾ ਹੈ, ਠੀਕ ਹੈ, ਅਤੇ ਇਸ ਵਾਸਤੇ ਆਪ ਛੱਡਿਆ। ਇੱਕ ਤਾਂ ਵਾਲਿदैन ਦਾ ਜਿੰਨਾ ਤੱਕ ਫੋਕਸ ਰਹਾ ਸੀ ਨਾ ਆਪਣੇ ਬੱਚਿਆਂ 'ਤੇ, ਉਹਨਾਂ ਦੀ ਪੜ੍ਹਾਈ ਬਹੁਤ ਅੱਛੀ ਹੋਈ। ਦੂਸਰੇ ਨੰਬਰ 'ਤੇ ਅਗਰ ਜਿਸ ਟਾਈਮ ਬੱਚਾ ਥੋੜ੍ਹਾ ਜਿਹਾ ਹਾਈ ਲੈਵਲ ਕਲਾਸ ਵਿੱਚ ਸੀ, ਉਸ ਟਾਈਮ ਤੁਹਾਨੂੰ ਪਰੇਸ਼ਾਨੀ ਨਹੀਂ ਬਣਨ ਲੱਗੀ। ਤੁਹਾਨੂੰ ਪਤਾ ਹੋਣਾ ਕਿ ਸਾਡੇ ਬੱਚੇ ਦੀ ਅਸੀਂ ਕੀ ਕੰਡੀਸ਼ਨ ਹੈ, ਕੀ ਹਿਸਾਬ ਕਿਤਾਬ ਆ। ਨਾਲੇ ਦੂਜੇ ਤੀਜੇ ਦਿਹਾੜੇ ਆਪਣੇ ਬੱਚੇ ਦੇ ਟੀਚਰ ਕੋਲ ਜਾ ਕੇ ਪੁੱਛਿਆ ਵਾ ਕੀ ਪੜ੍ਹਾਇਆ, ਕੀ ਕੀਤਾ ਹੈ। ਇਸ ਗੱਲ ਨਾਲ ਮੈਂ ਇੱਥੇ ਜਾਈ ਡਕਦਾ। ਬਹੁਤ ਹੀ ਅਫਸੋਸਨਾਕ ਵਾਕਿਆ ਹੈ ਜਿਹੜਾ ਤੁਹਾਡੇ ਸਾਹਮਣੇ ਸ਼ੇਅਰ ਕੀਤਾ ਹੈ। ਅੱਲਾਹ ਤਾਲਾ ਉਸ ਬੱਚੇ ਨੂੰ ਜੰਨਤ ਵਿੱਚ ਆਲਾ ਮੁਕਾਮ ਅਤਾ ਫਰਮਾਏ ਅਤੇ ਉਸ ਦੇ ਘਰ ਵਾਲਿਆਂ ਨੂੰ, ਉਸ ਦੇ ਵਾਲਿदैन ਨੂੰ ਸਬਰ ਜਮੀਲ ਅਤਾ ਫਰਮਾਏ। ਅਤੇ ਬਾਕੀ ਇਸ ਚੀਜ਼ ਦਾ ਖਿਆਲ ਰੱਖਿਓ। ਅਤੇ ਇਸ ਤੋਂ ਬਾਅਦ ਮੇਰੀ ਫਿਰ ਅੱਗੇ ਰਿਕੁਐਸਟ ਹੈ ਆਪਣੀ ਗੌਰਮੈਂਟ ਆਫ ਪਾਕਿਸਤਾਨ ਅੱਗੇ, ਅਤੇ ਇਹਨਾਂ ਗੱਡੀਆਂ ਵਾਲਿਆਂ ਨੂੰ ਕੰਟਰੋਲ ਕੀਤਾ ਜਾਵੇ ਕਿ ਇਸ ਤਰ੍ਹਾਂ ਅਗਰ ਬੱਚੇ ਆਉਂਦੇ ਰਹੇ ਅਤੇ ਕੋਈ ਅਗਰ ਇਸ ਬੱਚੇ ਦਾ ਮੁਸਤਕਬਲ ਵੀ ਖਰਾਬ ਹੁੰਦਾ। ਦੂਜੇ ਨੰਬਰ 'ਤੇ ਇੱਕ ਮਾਂ ਦੇ ਕੋਲ ਹੋ ਸਕਦਾ ਹੈ ਉਹਦਾ ਇੱਕ ਪੁੱਤਰ ਹੋਵੇ, ਹੋ ਸਕਦਾ ਉਹ ਇੱਕ ਭਰਾ ਹੋਵੇ, ਅਤੇ ਲੇਕਿਨ ਇੱਕ ਨਾਮ ਹੀ ਹੋਵੇ। ਲੇਕਿਨ ਜਿਸ ਟਾਈਮ ਇੰਝ ਦਾ ਵਾਕਿਆ ਹੁੰਦਾ ਹੈ ਅਤੇ ਮਾਂ ਪਿਓ ਦੀ ਜ਼ਿੰਦਗੀ ਕੋਈ ਨਹੀਂ ਰਹਿ ਪੈਂਦੀ। ਜਿਸ ਮਾਂ ਪਿਓ ਦਾ ਨੌਜਵਾਨ ਬੱਚਾ, ਜਿਸ ਮਾਂ ਪਿਓ ਦਾ ਪੜ੍ਹਨੇ ਵਾਲਾ ਸਟੂਡੈਂਟ ਬੱਚਾ ਕਿਸੇ ਐਸੇ ਹਾਦਸੇ ਵਿੱਚ ਮਾਰਿਆ ਜਾਵੇ ਅਤੇ ਉਹਨਾਂ ਦੀ ਜਿਉਣੇ ਜੋਗੇ ਹੀ ਵਾਹ ਕੋਈ ਨਹੀਂ ਰਹਿ ਪੈਂਦਾ। ਅਤੇ ਇੱਥੇ ਮੁੜ ਮੈਂ ਆਪਣੀ ਗੱਲਾਂ ਲੱਗਦਾ। ਅਤੇ ਬਾਕੀ ਸਾਰੇ ਇਸ ਗੱਲ 'ਤੇ ਨੋਟ ਕਰੋ ਅਤੇ ਬਾਕੀ ਸੋਹਣੇ ਰੱਬ ਦੇ ਹਵਾਲੇ।